Viewers, welcome back in our program. जी डॉक्टर साहब ਹੁਣ ਸਾਡੇ ਦਰਸ਼ਕਾਂ ਦਾ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1835 ਚ ਦੋਸਤ ਮੁਹੰਮਦ ਜਿਸ ਨੂੰ ਇਸ ਗੱਲ ਦਾ ਬੜਾ ਰੋਸਾ ਸੀ ਕਿ ਸਿੱਖਾਂ ਨੇ ਪਿਸ਼ਾਵਰ ਜਿਹੜਾ ਕਿ ਜੇ ਕਾਬੁਲ ਅਫਗਾਨਾਂ ਦਾ ਦਿਲ ਹੈ ਤੇ ਪਿਸ਼ਾਵਰ ਦਿਮਾਗ ਹੈ ਤੇ ਜੇ ਉਹ ਦਿਮਾਗ ਹੈ ਤੇ ਇਹ ਦਿਲ ਹੈ, ਪਿਸ਼ਾਵਰ ਔਰ ਕਾਬੁਲ ਦਾ ਰਿਸ਼ਤਾ ਐਵੇਂ ਰਿਹਾ ਜੀ। ਔਰ ਜਦੋਂ ਸਿੱਖਾਂ ਨੇ ਪੱਕੇ ਤੌਰ ਤੇ ਪਿਸ਼ਾਵਰ ਨੂੰ ਨਾ ਸਿਰਫ ਕਬਜ਼ੇ 'ਚ ਕੀਤਾ ਸਗੋਂ ਲਾਹੌਰ ਤੋਂ ਬਾਅਦ ਪਿਸ਼ੌਰ, ਸਿੱਖ ਰਾਜ ਨੂੰ ਪਿਸ਼ੌਰ ਕਿਹਾ ਜਾਂਦਾ ਸੀ, ਉਹਨੂੰ ਉਪ ਰਾਜਧਾਨੀ ਬਣਾਇਆ ਤੇ ਇਹ ਇਹਨਾਂ ਦੇ ਲਈ ਬੜਾ ਅਸਹਿ ਸੀ ਉੱਥੋਂ ਦੇ ਸਾਰੇ ਕਬੀਲਿਆਂ ਲਈ। ਸੋ ਦੋਸਤ ਮੁਹੰਮਦ ਖਾਨ ਨੇ ਜਿਹੜਾ ਫਿਰ ਜਦੋਂ ਬਾਕੀ ਨਹੀਂ ਹੁੰਦਾ ਫਿਰ ਜਿਹਾਦ ਦਾ ਝੰਡਾ ਖੜਾ ਕਰ ਦਿੱਤਾ ਕਿ ਭਾਈ ਇਹਨਾਂ ਨੂੰ ਇੱਥੋਂ ਕੱਢੋ, ਇਹ ਜਿਹੜੇ ਸਾਡੀ ਧਰਤੀ ਤੇ ਆਏ ਨੇ। ਸੋ ਇਹ ਉਹ ਸਮਾਂ ਸੀ ਕਿ ਜਦੋਂ ਸੱਚਮੁੱਚ ਹੀ ਚਾਰ ਚਫੇਰੇ ਜਿਹਾਦੀ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ 'ਚ ਕਬੀਲੇ ਇਕੱਠੇ ਹੋ ਕੇ ਆਏ। ਇੱਧਰੋਂ ਮਹਾਰਾਜਾ ਰਣਜੀਤ ਸਿੰਘ ਖੁਦ ਵੀ ਗਏ, ਜਨਰਲ ਵੈਂਤੁਰਾ ਵੀ, ਜਨਰਲ ਹਰੀ ਸਿੰਘ ਨਲੂਆ ਜਿਹੜੇ ਫੌਜਾਂ ਦੇ ਮੁਖੀ ਸਨ ਉਹ ਵੀ, ਦੋਨੋਂ ਸਾਰੇ ਪਾਸਿਆਂ ਤੋਂ ਵਧੇ। ਸੋ ਥੋੜ੍ਹੀ ਬਹੁਤ ਜਦੋਂ ਇਸ ਕਿਸਮ ਦਾ ਪੂਰਾ ਸਿੱਖ ਫੌਜ ਦਾ ਵੀ ਦਬਦਬਾ ਬਣਿਆ ਤੇ ਦੋਸਤ ਮੁਹੰਮਦ ਖਾਨ ਫਿਰ ਬਹੁਤ ਸਾਰਾ ਆਪਣਾ ਕੁਛ ਵਿੱਚੇ ਹੀ ਛੱਡ ਕੇ ਤੇ ਜਿਹੜਾ ਉਹ ਦਰਿਆ ਪਾਰ ਅਟਕ ਤੋਂ ਚਲਾ ਗਿਆ ਔਰ ਅਫਗਾਨਿਸਤਾਨ ਜਾ ਵੜਿਆ ਔਰ ਇਹ ਸਿੱਖਾਂ ਦੀ ਫਤਿਹ ਹੋਈ ਇਸ ਜੰਗ ਦੇ ਵਿੱਚ ਜੀ। 1981 ਦੇ ਵਿੱਚ ਇਹ ਹਾਲਾਤ ਸਨ ਕਿਉਂਕਿ ਉਸ ਵੇਲੇ ਇੱਕ ਪਾਸੇ ਚੀਫ ਖਾਲਸਾ ਦੀਵਾਨ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਚੰਡੀਗੜ੍ਹ 'ਚ, ਗੰਗਾ ਸਿੰਘ ਢਿੱਲੋਂ ਨੇ ਪ੍ਰੀਜ਼ਾਈਡ ਕੀਤਾ। ਉਦੋਂ ਦੋ ਮਤੇ ਚੀਫ ਖਾਲਸਾ ਦੀਵਾਨ ਨੇ ਪਾਸ ਕੀਤੇ ਕਿ ਸਿੱਖ ਇੱਕ ਅਲੱਗ ਕੌਮ ਹੈ। ਇਹ ਗੰਗਾ ਸਿੰਘ ਢਿੱਲੋਂ ਨੇ ਪ੍ਰਪੋਜ਼ ਕੀਤੇ ਸੀ ਔਰ ਉਸ ਵੇਲੇ ਕਿਉਂਕਿ ਨੌਜਵਾਨਾਂ ਸੰਤ ਪਿੰਡਾਂ ਵਾਲਿਆਂ ਦਾ ਜਿਹੜਾ ਕਾਫੀ ਬੋਲਬਾਲਾ ਸੀ, ਨੌਜਵਾਨਾਂ ਦੇ ਵਿੱਚ ਉਤਸ਼ਾਹ ਸੀ। ਸੋ ਉਸ ਕਾਨਫਰੰਸ ਪੰਡਾਲ ਦੇ ਵਿੱਚ ਵੀ ਨੌਜਵਾਨ ਵੱਡੀ ਗਿਣਤੀ ਸਨ। ਔਰ ਦੂਸਰੀ ਮੰਗ ਸੀ ਕਿ ਸਿੱਖਾਂ ਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਸੋਸੀਏਟ ਮੈਂਬਰਸ਼ਿਪ ਦਿੱਤੀ ਜਾਏ ਜੀ। ਹੁਣ ਇਸ ਦਾ ਨਤੀਜਾ ਸੀ ਕਿ ਸਰਕਾਰ ਦਾ ਚੀਫ ਖਾਲਸਾ ਦੀਵਾਨ ਵਾਲੇ ਬਹੁਤੇ ਸਰਕਾਰ ਪ੍ਰਸਤ ਜਿਹੇ ਲੋਕ ਹੀ ਨੇ, ਇੱਕਦਮ ਜਦੋਂ ਸਰਕਾਰੀ ਦਬਾਅ ਪਿਆ ਉਹ ਬੈਕਆਊਟ ਕਰ ਗਏ ਕਿ ਉਹ ਸਿੱਖ ਇੱਕ ਅਲੱਗ ਕੌਮ ਮਤੇ ਤੋਂ ਹੀ ਦੌੜ ਗਏ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨੂੰ ਪਾਸ ਕੀਤਾ। ਟੌਡੇ ਨੇ ਕਿਹਾ ਜੀ ਸਿੱਖ ਇੱਕ ਅਲੱਗ ਕੌਮ ਹੈ। ਸੰਤ ਪਿੰਡਾਂ ਵਾਲੇ ਵੀ ਬੜੇ ਗਰਜ ਕੇ ਕਹਿੰਦੇ ਸੀ ਕਿ ਨਿਸ਼ਚੇਵਾਚਕ ਸਿੱਖ ਇੱਕ ਅਲੱਗ ਕੌਮ ਹੈ। ਸ਼੍ਰੋਮਣੀ ਕਮੇਟੀ ਦੇ ਕਰਨ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਵੀ ਉਸ ਤੇ ਮੋਹਰ ਲਾਈ ਕਿ ਵੀ ਸਿੱਖ ਤਾਂ ਜਨਮ ਤੋਂ ਹੀ ਅਲੱਗ ਕੌਮ ਹੈ, ਇਹ ਕੋਈ ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਥੋੜੀ ਹੈ। ਸੋ ਅੱਜ ਦੇ ਦਿਨ ਈਵਨ ਅਕਾਲੀ ਪਾਰਟੀ ਨੇ ਵੀ ਇਹ ਮਤਾ ਕੀਤਾ ਕਿ ਸਿੱਖ ਇੱਕ ਅਲੱਗ ਕੌਮ ਨੇ। ਇਹ ਵੱਖਰੀ ਗੱਲ ਹੈ ਕਿ ਅੱਜ ਉਸੇ ਹੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਜਾਂ ਪੈਟਰਨ ਪ੍ਰਕਾਸ਼ ਸਿੰਘ ਬਾਦਲ ਕਿਵੇਂ ਬੈਂਡ ਬੈਕਵਰਡ ਕਰਕੇ ਮੋਦੀ ਦੇ ਔਰ RSS ਦੇ ਪੈਰਾਂ 'ਚ ਝੁਕੇ ਹੋਏ ਨੇ। ਇਹਨਾਂ ਨੂੰ ਭੁੱਲਿਆ ਹੋਇਆ ਵੀ ਇਹਨਾਂ ਨੇ ਸਿੱਖ ਅਲੱਗ ਕੌਮ ਦਾ ਮਤਾ ਵੀ ਪਾਸ ਕੀਤਾ ਹੋਇਆ। ਇਹਨਾਂ ਨੂੰ ਭੁੱਲਿਆ ਹੋਇਆ ਕਿ ਇਹਨਾਂ ਨੇ ਸਿੱਖਾਂ ਨੂੰ ਕਾਲ ਵੀ ਦਿੱਤੀ ਸੀ ਜੂਨ 84 ਤੋਂ ਬਾਅਦ ਕਿ ਭਾਈ ਬਾਹਰ ਨਿਕਲ ਆਓ ਜੀ, ਔਰ ਫੌਜ ਨੂੰ ਵੀ ਕਿਹਾ ਸੀ ਵੀ ਮਤ ਮੰਨੋ ਹੁਕਮ ਅਫਸਰਾਂ ਦੇ। ਇਹਨਾਂ ਨੂੰ ਇਹ ਵੀ ਭੁੱਲਿਆ ਹੋਇਆ ਕਿ 1992-93 ਦੇ ਵਿੱਚ ਬਾਦਲ ਖੁਦ ਉਸ ਵੇਲੇ ਦੇ UN ਸੈਕਟਰੀ ਜਨਰਲ ਬੂਟਰੋਸ ਗਾਲੀ ਨੂੰ ਮੈਮੋਰੈਂਡਮ ਦੇਣ ਗਏ ਸੀ ਕਿ ਸਿੱਖਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਚਾਹੀਦਾ। ਹੁਣ ਸਭ ਕੁਝ ਭੁੱਲਿਆ ਹੋਇਆ ਜੀ। 1987 ਦੇ ਵਿੱਚ ਅੱਜ ਦੇ ਦਿਨ ਰਾਜੀਵ ਗਾਂਧੀ ਨੇ ਬਰਨਾਲਾ ਸਰਕਾਰ ਦਾ ਭੋਗ ਪਾ ਦਿੱਤਾ, ਤੋੜ ਦਿੱਤਾ ਔਰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। ਹਾਲਾਂ ਬਰਨਾਲੇ ਨੇ ਇਸ ਤਾਕਤ ਦੀ ਭੁੱਖ ਦੇ ਵਿੱਚ ਜਦੋਂ 26 ਜਨਵਰੀ 1986 ਨੂੰ ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਦੇ ਥੱਲੇ ਸਮਝੌਤਾ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ, ਉਹ ਤਾਂ ਦਿੱਤਾ ਨਹੀਂ ਕੋਈ ਉਹਨਾਂ। ਇਹਦੇ ਬਾਵਜੂਦ ਬਾਦਲ ਨੇ ਬਰਨਾਲੇ ਨੇ ਅਸਤੀਫਾ ਨਹੀਂ ਦਿੱਤਾ। ਫਿਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ। ਅਗਲੇ ਦਿਨ ਇਸੇ ਹੀ ਬਰਨਾਲੇ ਨੇ ਫੌਜ ਭੇਜੀ, ਕਮਾਂਡੋ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਜੀ। ਇਹਨੂੰ ਪੰਥ ਚੋਂ ਕੱਢਿਆ ਗਿਆ ਪਰ ਇਹ ਸਰਕਾਰ ਦੇ ਨਾਲ ਖਲੋ ਗਿਆ, ਕਾਂਗਰਸ ਦੀ ਮਦਦ ਨਾਲ ਆਪਣੀ ਸਰਕਾਰ ਖੜੀ ਕਰ ਲਈ। ਪਰ ਅਲਟੀਮੇਟਲੀ ਜਿਹੜੇ ਟ੍ਰੇਟਰ ਹੁੰਦੇ ਨੇ, ਗਦਾਰ ਹੁੰਦੇ ਨੇ, ਉਹਨਾਂ ਦਾ ਇਹੀ ਹਾਲ ਹੁੰਦਾ ਹੈ। ਹੁਣ ਜਿਸ ਕਦਰ ਆਪ ਵੀ ਭਾਵੇਂ ਗਵਰਨਰੀ ਦਾ ਸੁੱਖ ਵੀ ਮਾਣਿਆ, ਦੂਜੇ ਵੀ ਹੈ, ਪਰ ਜ਼ੀਰੋ ਹੋ ਕੇ ਬੈਠ ਗਏ। ਇਹ ਜਿਹੜਾ ਪਾਰਟ ਹੈ ਔਰ ਰਾਜੀਵ ਗਾਂਧੀ ਨੇ ਵਰਤਿਆ ਬਰਨਾਲੇ ਨੂੰ ਅਕਾਲ ਤਖਤ ਨੂੰ ਡਿਫਾਈ ਕਰਨ ਲਈ ਵੀ ਤੇ ਅਲਟੀਮੇਟਲੀ ਉਹਨੂੰ ਡੰਪ ਵੀ ਕਰ ਦਿੱਤਾ ਹੈ। ਅੱਜ ਦੇ ਦਿਨ ਸਰਕਾਰ ਤੋੜ ਦਿੱਤੀ ਜੀ। ਅੱਜ ਦੇ ਦਿਨ ਹੀ ਜਰਨੈਲ ਸਿੰਘ ਹਲਵਾਰਾ ਜਿਨ੍ਹਾਂ ਨੇ ਭਾਈ ਗਿਆਨ ਸਿੰਘ ਲੀਲ ਔਰ ਇਹਨਾਂ ਨੇ ਮਿਲ ਕੇ ਲੌਂਗੋਵਾਲ ਨੂੰ ਇਸ ਗੱਲ ਦੀ ਸਜ਼ਾ ਦਿੱਤੀ ਸੀ ਕਿ ਉਹਨੇ ਪੰਜਾਬ ਦੇ ਹਿੱਤਾਂ ਦੇ ਨਾਲ ਗੱਦਾਰੀ ਕੀਤੀ ਹੈ। ਉਸ ਅੱਜ ਦੇ ਦਿਨ ਜਰਨੈਲ ਸਿੰਘ ਹਲਵਾਰਾ ਬਸਤੀ ਹਰੀਪੁਰ ਸੰਗਰੂਰ ਦੇ ਵਿੱਚ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੋਏ। ਵਰਲਡ ਹਿਸਟਰੀ ਦੇ ਹਵਾਲੇ ਨਾਲ 330 ਦੇ ਵਿੱਚ ਕਨਸਟੈਂਟਿਨੋਪਲ ਜਿਹਨੂੰ ਉਦੋਂ ਬਾਈਜ਼ੈਂਟਾਈਨ ਕਿਹਾ ਜਾਂਦਾ ਸੀ ਔਰ ਅੱਜ ਕੱਲ੍ਹ ਇਸਤਨਬੁਲ ਕਿਹਾ ਜਾਂਦਾ ਹੈ,
ਇਹ ਰੋਮਨ ਐਂਪਾਇਰ ਇੰਨਾ ਕੁ ਫੈਲਿਆ ਕਿਉਂਕਿ ਇਹਨਾਂ ਨੇ ਰੋਮਨ ਐਂਪਾਇਰ ਵਾਲੇ ਜਿਹੜੇ ਨੇ ਉਹ ਈਸਟ ਵੱਲ ਵੀ ਆਏ, ਪੂਰਬ ਵੱਲ, ਔਰ ਪੂਰਬ ਦੇ ਵਿੱਚ ਇਸਤਨਬੁਲ ਜਿਹੜਾ ਜਾਂ ਕਾਂਸਟੈਂਟਿਨੋਪਲ ਜਿਹੜਾ ਅੱਜ ਟਰਕੀ ਦੇ ਵਿੱਚ ਹੈ, ਇਹਨੂੰ ਉਹਨਾਂ ਨੇ ਈਸਟਰਨ ਆਪਣੇ ਰਾਜ ਦੀ ਰੋਮਨ ਐਂਪਾਇਰ ਦੀ ਰਾਜਧਾਨੀ ਬਣਾਇਆ ਜੀ। 1951 ਦੇ ਵਿੱਚ 1751 ਦੇ ਵਿੱਚ ਪਹਿਲਾ US ਹਸਪੀਟਲ ਪੈਨਸਿਲਵੇਨੀਆ ਦੇ ਵਿੱਚ ਹੋਂਦ ਚ ਆਇਆ। 1752 ਦੇ ਵਿੱਚ ਪਹਿਲੀ ਵਾਰ US ਫਾਇਰ ਇੰਸ਼ੋਰੈਂਸ ਪਾਲਿਸੀ ਇਸ਼ੂ ਹੋਣ ਦੀ ਗੱਲ ਸ਼ੁਰੂ। ਹੁਣ ਤੁਸੀਂ ਇਸ ਮੁਲਕ ਨੂੰ ਦੇਖੋ ਵੀ ਜੇ 1751-52 ਚ ਹਸਪੀਟਲ ਵੀ ਐਸਟੈਬਲਿਸ਼ ਸੀ, ਫਾਇਰ ਇੰਸ਼ੋਰੈਂਸ ਵੀ ਸੀ, ਹੁਣ 250 ਸਾਲ ਹੋ ਗਏ ਨੇ, ਇਹਨਾਂ ਨਾਲ ਤੁਸੀਂ ਕਿੱਥੋਂ ਮੇਲ ਕਰ ਸਕਦੇ? ਉੱਥੇ ਉਹਨਾਂ ਕੋਲ ਐਮਨੀਸ਼ਨ ਦੱਸ ਦਿੰਦਾ ਨਹੀਂ ਹੈਗਾ, ਉਹ ਕਿੰਨਾ ਵੱਡਾ ਬਜਟ ਡਿਫੈਂਸ ਦੇ ਹਵਾਲੇ ਨਾਲ ਕਰ ਰਹੇ ਨੇ ਕਰਪਟ ਚੋਰ ਲੋਕ ਜੀ। ਤੇ ਇਹ ਸੁਸਾਇਟੀ ਕਦੋਂ ਦੀ ਤੁਰੀ ਹੋਈ ਹੈ ਔਰ ਕਿੱਥੇ ਲੈ ਕੇ ਆਏ ਨੇ ਸਾਰਿਆਂ ਨੂੰ? 1857 ਦੇ ਵਿੱਚ ਜਦੋਂ ਕਿ ਗਦਰ ਜਿਸ ਨੂੰ ਕਿਹਾ ਜਾਂਦਾ ਹੈ, ਇਹ ਸੁਤੰਤਰਤਾ ਸੰਗਰਾਮ ਕਹਿੰਦੇ ਨੇ, ਗਦਰ ਜਿਹੜਾ ਕਿ ਤਾਂਤੀਆ ਟੋਪੇ, ਲక్ష్ਮੀ ਬਾਈ ਔਰ ਇੱਕ ਹੋਰ ਸੀ ਇਹਨਾਂ ਦਾ ਮਸ਼ਹੂਰ, ਉਹਨਾਂ ਸਾਰਿਆਂ ਨੇ ਰਿਬੈਲ ਕੀਤਾ। ਉਹਨਾਂ ਦਾ ਅੱਜ ਦੇ ਦਿਨ ਉਹਨਾਂ ਨੇ ਦਿੱਲੀ ਦੇ ਉੱਤੇ ਜਾਰਜ ਫਰਨਾਂਡੀਜ਼ ਅੱਜ ਦੇ ਦਿਨ ਉਹਨਾਂ ਨੇ ਦਿੱਲੀ ਤੇ ਕਬਜ਼ਾ ਕੀਤਾ। 1916 ਚ ਆਇਨਸਟਾਈਨ ਨੇ ਥਿਊਰੀ ਆਫ ਰਿਲੇਟਿਵਿਟੀ ਜਿਹੜਾ ਕਿ ਉਸ ਦਾ ਜਿਹੜਾ ਫਾਈਨਲ ਅੱਜ ਤੱਕ ਵੀ ਅਨਚੈਲੰਜ ਥਿਊਰੀ ਹੈ, ਇਹ ਪ੍ਰੈਜ਼ੈਂਟ ਕੀਤੀ ਜੀ। 1947 ਚ ਗੁਡਰਿਚ ਕੰਪਨੀ ਨੇ ਪਹਿਲੀ ਵਾਰ ਟਿਊਬਲੈਸ ਟਾਇਰ, ਉਨੀ ਤਾਂ ਟਾਇਰਾਂ ਦੇ ਵਿੱਚ ਪਹਿਲਾਂ ਟਿਊਬਾਂ ਹੁੰਦੀਆਂ ਜਿਵੇਂ ਸਾਈਕਲ ਦੇ ਵਿੱਚ ਨਹੀਂ ਹੁੰਦੇ ਟਿਊਬ, ਪਰ ਇਹ ਜਿਹੜੇ ਨੇ ਟਾਇਰਲੈਸ ਟਿਊਬ ਪਹਿਲੀ ਵਾਰ ਗੁਡਰਿਚ ਨੇ 1947 ਚ ਬਣਾਏ। ਅੱਜ ਜਿਹੜਾ ਮੁਲਕ ਥਾਈਲੈਂਡ ਹੈ, ਇਹਦਾ ਨਾਂ ਕਿਸੇ ਵੇਲੇ ਸਿਆਮ ਹੁੰਦਾ ਸੀ। 1949 ਦੇ ਵਿੱਚ ਸਿਆਮ ਦਾ ਨਾਂ ਬਦਲ ਕੇ ਥਾਈਲੈਂਡ ਰੱਖਿਆ ਗਿਆ। 1949 ਦੇ ਵਿੱਚ 37 ਹੱਕ ਦੇ ਵਿੱਚ 12 ਵਿਰੋਧ ਚ ਵੋਟਾਂ ਪਈਆਂ ਤੇ ਇਜ਼ਰਾਈਲ ਜਿਹੜਾ ਹੈ ਉਹ 59th ਮੈਂਬਰ ਆਫ ਯੂਨਾਈਟਿਡ ਨੇਸ਼ਨਸ ਬਣਿਆ, 59ਵਾਂ ਜੀ। ਹੁਣ ਜਿਹੜੇ ਲੋਕਾਂ ਨੂੰ ਇਹ ਸ਼ੱਕ ਰਹਿੰਦਾ ਹੈ ਜੀ ਖਾਲਿਸਤਾਨ ਕਿਵੇਂ ਬਣੇਗਾ, ਕੀ ਹੋਏਗਾ, ਈਵਨ 1949 ਤੱਕ ਦੁਨੀਆ ਦੇ 59 ਮੁਲਕ ਸਨ ਕੁੱਲ 59 ਜੀ, ਤੇ ਅੱਜ 192-93 ਮੁਲਕ ਨੇ। ਹੁਣ ਜੇ ਲਗਭਗ 140 ਮੁਲਕ ਇਸ ਪੀਰੀਅਡ ਦੇ ਵਿੱਚ ਨਵੇਂ ਹੋਂਦ ਚ ਆਏ ਨੇ, ਸੋਵੀਅਤ ਯੂਨੀਅਨ 15 ਚ ਟੁੱਟਿਆ ਹੈ, ਦੂਜਿਆਂ ਨੇ ਜੁਆਇਨ ਕੀਤਾ, ਯੂਗੋਸਲਾਵੀਆ 7 ਚ ਟੁੱਟਿਆ, ਅਜੇ ਵੀ ਮੁਲਕ ਬਣ ਰਹੇ ਨੇ, ਸਾਊਥ ਸੁਡਾਨ ਬਣੇ, ਸੋ ਖਾਲਿਸਤਾਨ ਵੀ 193-194 ਮੁਲਕ ਹੋ ਸਕਦੇ। ਸੋ 1960 ਦੇ ਵਿੱਚ ਇਜ਼ਰਾਈਲੀ ਸੋਲਜਰਸ ਨੇ ਐਡੋਲਫ ਆਈਕਮਨ ਜਿਹੜਾ ਹਿਟਮੈਨ ਸੀ ਪੁਲਸੀਆ ਹਿਟਲਰ ਦਾ, ਉਹਨੂੰ ਕਾਬੂ ਕੀਤਾ ਜੀ ਔਰ ਇਜ਼ਰਾਈਲ ਜਾ ਕੇ ਫਿਰ ਮੁਕੱਦਮਾ ਚਲਾ ਕੇ ਹੈਂਗ ਕਰ ਦਿੱਤਾ। 1985 ਚ ਸੌਕਰ ਸਟੇਡੀਅਮ ਜਿਹੜਾ ਬ੍ਰੈਡਫੋਰਡ ਇੰਗਲੈਂਡ ਦੇ ਵਿੱਚ ਉਹਨੂੰ ਅੱਗ ਲੱਗੀ, 53 ਬੰਦੇ ਉਹਦੇ ਚ ਮਰ ਗਏ। 1987 ਚ ਪਹਿਲਾ ਬਾਲਟੀਮੋਰ ਦੇ ਹਸਪੀਟਲ ਦੇ ਵਿੱਚ ਹਾਰਟ ਔਰ ਲੰਗ ਇਹ ਟ੍ਰਾਂਸਪਲਾਂਟ ਹੋਇਆ ਔਰ 1998 ਚ ਅੱਜ ਦੇ ਦਿਨ ਫਰਾਂਸ ਦੀ ਇੱਕ ਟਕਸਾਲ ਦੇ ਵਿੱਚ ਪਹਿਲਾ ਯੂਰੋ ਕਰੰਸੀ ਯੂਰਪੀਅਨ ਯੂਨੀਅਨ ਬਣੀ ਹੈ, ਉਹਦੀ ਯੂਰੋ ਕਰੰਸੀ ਹੋਣ ਦੇ ਵਿੱਚ ਆਈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਹਰ ਸਿੱਖ ਪਰਿਵਾਰ ਨੂੰ 4 ਬੱਚੇ ਜੰਮਣੇ ਚਾਹੀਦੇ ਹਨ ਜੀ। ਡਾਕਟਰ ਸਾਹਿਬ ਕੀ ਹੈ ਇਹ ਬਿਆਨ? ਦੇਖੋ ਇਸ ਵੇਲੇ ਤਾਂ ਹਾਲ ਇਹ ਹੈ, ਜੋ ਕੁਛ ਇਹ ਜਥੇਦਾਰ ਕਹਿ ਕਰ ਰਹੇ ਨੇ ਜਾਂ ਬਾਦਲ ਕੇ ਲੱਗੇ ਹੋਏ ਨੇ, ਇਹਨਾਂ ਨੂੰ ਕੋਈ ਖੌਫ ਡਰ ਨਹੀਂ ਹੈ ਕੌਮ ਦਾ ਜੀ, ਔਰ ਕੋਈ ਪ੍ਰੋਸੀਜਰ ਨਹੀਂ ਹੈ। ਇਧਰ ਉਹਨਾਂ ਨੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ, ਉਹਨਾਂ ਨੇ ਇਹਨਾਂ ਨੂੰ ਦਿੱਤੀ ਹੋਈ ਹੈ। ਮੈਂ ਸਮਝਦਾ ਹਾਂ ਵੀ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ, ਜਿਨ੍ਹਾਂ ਦਾ ਕਿਸੇ ਨੂੰ ਕੋਈ ਜਿਹੜਾ ਉਹ ਪਹਿਲਾਂ ਵੀ ਇਸ ਕਿਸਮ ਦਾ ਇੱਕ ਬਿਆਨ ਦਿੱਤਾ ਸੀ, ਔਰ ਇਹ ਹਾਸੋਹੀਣਾ ਬਣ ਜਾਂਦਾ ਹੈ ਜਦੋਂ ਕਿ ਤੁਸੀਂ ਇਸ ਕਿਸਮ ਦੀਆਂ ਗੱਲਾਂ ਕਰਦੇ ਹੋ ਜੀ। ਹੁਣ ਕਿਸੇ ਨੇ ਇਸ ਦੇ ਉੱਤੇ ਅੱਜ ਹੀ ਕਮੈਂਟ ਕੀਤਾ ਹੋਇਆ ਸੀ ਕਿ ਵੀ ਇਹ ਪਹਿਲਾਂ ਸਲਾਹ ਆਪਣੇ ਪੈਟਰਨ ਨੂੰ ਦੇ ਪ੍ਰਕਾਸ਼ ਸਿੰਘ ਬਾਦਲ ਨੂੰ, ਜਿਹਨੇ ਇੱਕੋ ਹੀ ਜੰਮਿਆ ਹੋਇਆ, ਵੀ ਉਹ ਜੰਮੇ ਫਿਰ ਤੂੰ ਜੰਮ, ਫਿਰ ਹੋਰਿਆਂ ਨੂੰ। ਸੋ ਕਹਿਣ ਦਾ ਮਤਲਬ ਹੈ ਵੀ ਤੁਸੀਂ ਇਸ ਕਿਸਮ ਦੀ, ਔਰ ਕਿਸੇ ਹੋਰ ਨੇ ਲਿਖਿਆ ਸੀ ਕਿ ਵੀ ਜਿਹੜੇ ਪਹਿਲਾਂ ਜੰਮੇ ਨੇ ਲੋਕਾਂ ਦੇ ਉਹਨਾਂ ਨੂੰ ਤੁਸੀਂ ਡਰੱਗੀ ਬਣਾਇਆ ਹੋਇਆ ਜੀ। ਹੁਣ ਤੁਹਾਡਾ ਉਹ ਡਰੱਗ ਦਾ ਸਟਾਕ ਵਿਕਦਾ ਨਹੀਂ ਹੋਣਾ, ਸੀ ਕਹਿੰਦੇ ਹੋਰ ਜੰਮਣ ਤੇ ਹੋਰ ਅਸੀਂ ਡਰੱਗੀ ਬਣਾਈਏ। ਹੁਣ ਇਸ ਕਿਸਮ ਦੀਆਂ ਜਿਹੜੀਆਂ ਦਲੀਲਬਾਜ਼ੀਆਂ ਨੇ, ਹਾਲਾਂ ਇਹ ਇਸ਼ੂ ਕਿ ਮਾਈਨੋਰਿਟੀਜ਼ ਨੇ, ਉਹਨਾਂ ਦੀ ਪੋਪੂਲੇਸ਼ਨ ਘਟੇ ਨਾ ਵਧੇ, ਹਰ ਮੁਲਕ ਦੀ ਜਾਂ ਹਰ ਕਿਸੇ ਦੀ ਆਪਣੀ ਹੋ ਸਕਦਾ ਹੈ ਕਿ ਇਸ ਦੇ ਉੱਤੇ ਦੋ ਰਾਵਾਂ ਹੋਣ, ਪਰ ਇਹ ਇਸ਼ੂ ਇੱਦਾਂ ਇੱਕ ਲੇਮੈਨ ਦੀ ਤਰ੍ਹਾਂ ਬਿਆਨਬਾਜ਼ੀਆਂ ਦੇ ਮੁਤਾਜ ਨਹੀਂ ਨੇ। ਜੇ ਤੁਸੀਂ ਕੋਈ ਇਸ ਕਿਸਮ ਦੀ ਲਾਈਨ ਜਿਹੜੀ ਹੈ, ਇਹ ਜਿੱਥੇ ਅਖਲਾਕ ਦਾ ਵੀ ਸਬੰਧ ਜੁੜਦਾ ਹੈ, ਗ੍ਰਸਤ ਦੀ ਲੋੜ ਦਾ ਵੀ ਸਬੰਧ ਜੁੜਦਾ ਹੈ, ਔਰ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਜੇ ਤੁਸੀਂ ਹੁਣ 4-4 ਕਹਿਣ ਜੰਮਣ ਨੂੰ ਕਹਿ ਰਹੇ ਹੋ, ਉਹਨਾਂ ਨੂੰ
ਐਜੂਕੇਸ਼ਨ ਔਰ ਦੂਜਾ ਕੌਣ ਦੇਗਾ? ਕਹਿੰਦੇ ਪਹਿਲਿਆਂ ਦੇ ਵੀ ਤਾਂ 6-6 8-8 ਹੁੰਦੇ ਸੀ, ਉਹ ਵੀ ਪਾਲੀ ਜਾਂਦੇ ਸੀ। ਜੀ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਸ ਜ਼ਮਾਨੇ ਦੇ ਵਿੱਚ ਮੋਰਟੈਲਿਟੀ ਰੇਟ ਜੇ 8 ਸੀ ਤੇ 4 ਮਰ ਜਾਂਦੇ ਸੀ 20 ਸਾਲ ਤੱਕ ਪਹੁੰਚਦੇ ਜੀ ਔਰ ਕੀ ਸੀ। ਔਰ ਅੱਜ ਦੇ ਵਕਤ ਉਦੋਂ ਖੇਤੀਬਾੜੀ ਸੀ, ਜੇ 8 ਹੋ ਗਏ 10 ਹੋ ਗਏ ਉਹ ਚੱਲੀ ਜਾਂਦਾ ਸੀ। ਅੱਜ ਤੁਹਾਡੇ ਸਰਵਾਈਵਲ ਜਿਹੜੇ ਤੁਹਾਡੇ ਆਪਣੇ ਲੋਕ ਨੇ, ਆਪਣੇ ਕਿਸਾਨ ਤੁਹਾਡੇ ਆਤਮਘਾਤ ਕਰ ਰਹੇ ਨੇ, ਬੱਚੇ ਤੁਹਾਡੇ ਸਾਰੇ ਨਿਰਾਸ਼ਤਾ ਦੇ ਵਿੱਚ ਨੇ, ਅਨਇੰਪਲੋਇਮੈਂਟ ਦਾ ਲੈਵਲ ਕੀ ਹੈ ਔਰ ਇਹ ਗੱਲਾਂ ਕੀ ਕਰ ਰਹੇ ਨੇ 21ਵੀਂ ਸਦੀ ਚ ਆ ਕੇ। ਇਹ ਸਾਡੇ ਸਾਰੇ ਜਿਹੜਾ ਈਵਨ ਅਕਾਲ ਤਖਤ ਦੀ ਜਿਹੜੀ ਇੱਕ ਪਰਸਨੈਲਿਟੀ ਹੈ ਜਾਂ ਉਸ ਦਾ ਇੱਕ ਔਰ ਗ੍ਰੈਂਡਿਓਰ ਹੈ ਉਹਨੂੰ ਵੀ ਕਮਜ਼ੋਰ ਕਰ ਰਹੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਰਚਨਾ ਅਜ਼ ਸਲਤਨਤ-ਏ ਦਹਮ, ਜਿਸ ਨੂੰ ਪੰਜਾਬੀ ਚ ਗੰਜਨਾਮਾ ਕਿਹਾ ਜਾਂਦਾ ਹੈ, ਉਹਦੇ ਵਿੱਚ ਉਹਨਾਂ ਨੇ 10ਵੇਂ ਪਾਤਸ਼ਾਹ ਦੀ ਸ਼ਾਨ ਚ ਜੋ ਲਿਖਿਆ ਉਸ ਨੂੰ ਵਿਚਾਰ ਕਰਾਂਗੇ। ਸਮ ਆਨੇ ਨਾਮ ਗੁਰੂ ਗੋਬਿੰਦ ਸਿੰਘ, ਹੱਕ ਵੀ ਜੇ ਇਨਾਮ ਗੁਰੂ ਗੋਬਿੰਦ ਸਿੰਘ। ਕਿ ਜਿਹੜੇ ਗੁਰੂ ਸਾਹਿਬ ਦਾ ਨਾਂ ਲੈਂਦੇ ਨੇ ਉਹ ਗੁਰੂ ਸਾਹਿਬ ਵੱਲ ਦੇਖ ਕੇ ਹੀ ਵਾਹਿਗੁਰੂ ਦੇ ਵਾਂਗ, ਵਾਹਿਗੁਰੂ ਦੇ ਪਿਆਰ 'ਚ ਇਕਮਿਕ ਹੋ ਜਾਂਦੇ ਨੇ। ਹੱਕ ਬੀਨਜ਼ ਇਨਾਮ, ਕਿ ਉਹਨਾਂ ਦੀ ਮਿਹਰ ਨਾਲ ਉਹ ਵਾਹਿਗੁਰੂ ਦੇ ਵੇਖਣ ਵਾਲੇ ਹੋ ਜਾਂਦੇ ਨੇ। ਜੀ ਵਾਸਫਾਨੇ ਜ਼ਾਤ ਗੁਰੂ ਗੋਬਿੰਦ ਸਿੰਘ, ਵਾਸਲ ਅਜ਼ ਬਰਕਾਤ ਗੁਰੂ ਗੋਬਿੰਦ ਸਿੰਘ। ਵਾਸਫਾਨੇ ਜ਼ਾਤ ਹੁੰਦਾ ਹੈ ਗੁਣਾਂ ਦਾ ਖਜ਼ਾਨਾ, ਕਿ ਗੁਰੂ ਕਲਗੀਧਰ ਗੁਣਾਂ ਦਾ ਖਜ਼ਾਨਾ ਨੇ। ਔਰ ਵਾਸਲ ਅਜ਼ ਬਰਕਾਤ, ਸਾਡੇ ਜਦੋਂ ਬਰਕਤ ਕਹਿੰਦੇ ਨੇ, ਹੁਣ ਬਰਕਤ ਕਾਮਨ ਜਿਹਾ ਸ਼ਬਦ ਹੈ ਪਰ ਉਸ ਨੂੰ ਪਰਸ਼ੀਅਨ 'ਚ ਰਿੱਧੀਆਂ ਸਿੱਧੀਆਂ ਦੇ ਮਾਰ ਕੇ ਸਾਰੀਆਂ ਤਾਕਤਾਂ ਉਹਦੇ ਕੋਲ ਆ ਜਾਂਦੀਆਂ। ਵਾਸਲੇ ਅਜ਼ ਬਰਕਾਤ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਆਉਂਦੇ ਨੇ। ਜੀ ਰਾਕ ਮਾਨੇ ਵਸਵ ਗੁਰੂ ਗੋਬਿੰਦ ਸਿੰਘ, ਨਾਮਵਰ ਅਜ਼ ਲੁਤਫ ਗੁਰੂ ਗੋਬਿੰਦ ਸਿੰਘ। ਕਿ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਦੇ ਗੁਣ ਗਾਉਂਦੇ ਨੇ ਉਹ ਸਾਰੇ ਗੁਣਾਂ ਦੇ ਨਾਲ ਵਰਸਾਏ ਜਾਂਦੇ ਨੇ। ਨਾਜ਼ਰਾਨੇ ਰੂਏ ਗੁਰੂ ਗੋਬਿੰਦ ਸਿੰਘ, ਮਸਤ ਹੱਕਦਾਰ ਕੂਏ ਗੁਰੂ ਗੋਬਿੰਦ ਸਿੰਘ। ਕਿ ਜਿਨ੍ਹਾਂ ਨੇ ਵੀ ਸਤਿਗੁਰੂ ਦਾ ਦਰਸ਼ਨ ਕੀਤਾ, ਗੁਰੂ ਦੀ ਗਲੀ ਚ ਆਏ, ਉਹ ਸਤਿਗੁਰੂ ਵੱਲ ਦੇਖਦਿਆਂ ਹੀ ਮਸਤ ਹੋ ਗਏ। ਕਿ ਉਹਨਾਂ ਦੇ ਪਿਆਰ ਦੇ ਵਿੱਚ ਉਹ ਜਿਹੜੇ ਨੇ ਇਸ ਕਦਰ ਸਰਸ਼ਾਰ ਹੋਏ ਕਿ ਜਿਵੇਂ ਉਹਨਾਂ ਨੂੰ ਉਹਨਾਂ ਦੇ ਪਿਆਰ ਦਾ ਹੀ ਜਿਹੜਾ ਉਹ ਨਸ਼ਾ ਚੜ ਗਿਆ। ਨਾਜ਼ਰਾਨੇ ਰੂਏ ਗੁਰੂ ਗੋਬਿੰਦ ਸਿੰਘ, ਮਸਤੇ ਹੱਕਦਾਰ ਕੂਏ ਗੁਰੂ ਗੋਬਿੰਦ ਸਿੰਘ। ਖਾਕ ਬੋਸੇ ਪਾਏ ਗੁਰੂ ਗੋਬਿੰਦ ਸਿੰਘ, ਮੁਕਬਲ ਅਜ਼ ਆਲਾਏ ਗੁਰੂ ਗੋਬਿੰਦ ਸਿੰਘ। ਖਾਕ ਬੋਸੇ ਪਾਏ, ਕਿ ਜਿਹੜੀ ਖਾਕ ਹੈ ਉਹ ਵੀ ਗੁਰੂ ਦੇ ਚਰਨਾਂ ਦਾ ਬੋਸਾ ਲੈਂਦੀ ਹੈ, ਚੁੰਮਣ ਲੈਂਦੀ ਹੈ। ਕਿਉਂਕਿ ਮੁਕਬਲ ਅਜ਼ ਆਲਾਏ ਗੁਰੂ ਗੋਬਿੰਦ ਸਿੰਘ, ਕਿ ਜਿਸ ਨੇ ਵੀ ਗੁਰੂ ਕਲਗੀਧਰ ਦੀ ਚਰਨ ਛੋਹ ਲਈ ਹੈ, ਚਰਨ ਧੂੜ ਲਈ ਹੈ, ਉਹ ਵਰਸਾਇਆ ਗਿਆ ਹੈ। ਔਰ ਅਖੀਰਲਾ ਸ਼ੇਅਰ ਹੈ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਕਾਦਰੇ ਹਰ ਕਾਰ, ਕਿ ਹਰ ਕਾਰਜ ਕਰਨ ਵਾਲੇ ਨੇ ਗੁਰੂ ਗੋਬਿੰਦ ਸਿੰਘ, ਹਰ ਕਾਰਜ ਦੇ ਕਰਤਾ ਨੇ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਨਿਤਾਣਿਆਂ ਦੇ ਤਾਣ, ਕਿ ਜਿਸ ਦਾ ਕੋਈ ਯਾਰ ਨਹੀਂ, ਜਿਸ ਦਾ ਕੋਈ ਪਿਆਰਾ ਨਹੀਂ, ਜਿਸ ਦਾ ਕੋਈ ਸਹਾਰਾ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਨੇ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਨਾਲ ਆਪਣੇ ਵਿਊਅਰਸ ਕਰੇ ਨੇ ਇਜਾਜ਼ਤ। ਵਿਊਅਰਸ, ਇੱਥੇ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।